ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜਿਵੇਂ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਪਾਈਨ ਹਿੱਲ ਤੋਂ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਨੈਸ਼ਨਲ ਸਿੱਖ ਡੇ ਪੈਰੇਡ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਦਿੱਤੀ ਸੀ। ਸੋ ਉਸੇ ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਹੁਣ ਅਸੀਂ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹੈਗੇ ਆ ਸਰਦਾਰ ਹਿੰਮਤ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਹਿੰਮਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਤੇ ਸਮੂਹ ਸਰੋਤਿਆਂ ਨੂੰ ਜੋ ਇਸ ਵੇਲੇ ਟੀਵੀ 84 ਸਰਵਣ ਕਰ ਰਹੇ ਆ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਹਰਜਿੰਦਰ ਸਿੰਘ ਨਾਲ ਪਹਿਲਾਂ ਅਸੀਂ ਗੱਲਬਾਤ ਕਰਕੇ ਹਟੇ ਹਾਂ ਸੇਮ ਇਸ਼ੂ ਦੇ ਉੱਪਰ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 8 ਅਪ੍ਰੈਲ ਨੂੰ ਜਿਹੜੀ ਪਰੇਡ ਹੈਗੀ ਹੈ ਉਹਦੀ ਸ਼ੁਰੂਆਤ ਹੋਣੀ ਹੈ ਕੌਂਸਟੀਟਿਊਸ਼ਨ ਐਵਨਿਊ ਤੇ 23rd ਸਟਰੀਟ ਤੋਂ, ਤੇ ਫਿਰ US ਕੈਪੀਟਲ ਤੇ ਜਾ ਕੇ ਰੈਲੀ ਦਾ ਰੂਪ ਧਾਰਨ ਕਰ ਜਾਊਗੀ ਜਿਹੜੀ ਇਹ ਪਰੇਡ ਹੈਗੀ ਹੈ। ਸੋ ਮੈਂ ਉਹਨਾਂ ਦੀ ਤੁਹਾਡੇ ਨਾਲ ਜਿਹੜਾ ਸਵਾਲ ਹੈਗਾ ਮੇਰਾ ਉਹ ਨੈਸ਼ਨਲ ਸਿੱਖ ਡੇ ਪੈਰੇਡ ਬਾਰੇ ਹੈ। ਪਿਛਲੇ ਸਾਲ ਇਹਨੂੰ ਸਿੱਖ ਫਰੀडम ਮਾਰਚ ਦੇ ਨਾਮ ਥੱਲੇ ਕੱਢਿਆ ਗਿਆ ਸੀ ਤੇ ਇਸ ਸਾਲ ਇਹਦਾ ਜਿਹੜਾ ਨਾਮ ਹੈ ਉਹ ਨੈਸ਼ਨਲ ਸਿੱਖ ਡੇ ਪੈਰੇਡ ਰੱਖਿਆ ਗਿਆ। ਸੋ ਇਹ ਨਾਮ ਦੇ ਵਿੱਚ ਤਬਦੀਲੀ ਆਉਣ ਦਾ ਕੀ ਕਾਰਨ ਹੈ, ਕਿਉਂ ਇਹ ਨਾਮ ਰੱਖਿਆ ਗਿਆ, ਤੇ ਜਿਹੜਾ ਓਵਰਆਲ ਐਸਟੈਬਲਿਸ਼ਮੈਂਟ ਹੈਗੀ ਹੈ ਜੋ ਤੁਸੀਂ ਕੰਮ ਕਰ ਰਹੇ ਹੋ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਨਾਮ ਥੱਲੇ ਇਸ ਇਵੈਂਟ ਨੂੰ ਲੈ ਕੇ, ਉਸ ਬਾਰੇ ਕੀ ਕਹਿਣਾ ਚਾਹੋਗੇ? ਜੀ ਅਮਰਵੀਰ ਸਿੰਘ ਜੀ, ਜਿਹੜਾ ਇਹਦਾ ਨਾਮ ਦੀ ਚੇਂਜਿੰਗ ਆ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਇਸ ਦਾ ਜਿਹੜਾ ਨਾਮ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ 8 ਅਪ੍ਰੈਲ ਨੂੰ ਕੱਢੀ ਜਾ ਰਹੀ ਆ ਵਾਸ਼ਿੰਗਟਨ DC ਦੇ ਵਿੱਚ ਜੀ, ਇਹਦਾ ਨਾਂ ਰੱਖਣ ਦਾ ਕਾਰਨ ਇਹ ਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਜ਼ਾਦੀ ਦੀ ਗੱਲ ਕਰਨੀ ਛੱਡ ਦਿੱਤੀ ਆ। ਆਜ਼ਾਦੀ ਸਾਡੇ ਰਗ ਰਗ ਦੇ ਵਿੱਚ ਆ ਕਿ ਆਜ਼ਾਦੀ ਦੀ ਲੜਾਈ ਜਿਹੜੀ ਉਹ ਕੰਟੀਨਿਊ ਜਿਹੜੀ ਚੱਲਦੀ ਰਹਿਣੀ ਆ। ਇੱਕ ਸਾਡੇ ਕੋਆਰਡੀਨੇਸ਼ਨ ਦੇ ਸਮੂਹ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਜਥੇਬੰਦੀਆਂ ਦੇ ਮੈਂਬਰ, ਇੱਕ ਮੈਂਬਰ ਦੀ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਆ, ਉਹਨਾਂ ਦਾ ਸੁਝਾਅ ਪਿਛਲੇ ਸਮੇਂ ਦੇ ਵਿੱਚ ਵੀ ਆਇਆ ਸੀ, ਜਿਹੜਾ ਕਿ ਇਸ ਵੇਲੇ ਕਾਫੀ ਮਤਲਬ ਵੱਧ ਚੜ ਕੇ ਇਸ ਗੱਲ ਦੀ ਜਿਹੜੀਆਂ ਮੀਟਿੰਗਾਂ ਦੇ ਵਿੱਚ ਵਿਚਾਰ ਆਉਂਦਾ ਰਿਹਾ ਕਿ ਨੈਸ਼ਨਲ ਸਿੱਖ ਡੇ ਜਿਵੇਂ ਕਿ ਇੱਕ ਸਿੱਖਾਂ ਦਾ ਦਿਨ। ਜੇ ਅੱਜ ਅਸੀਂ ਗੱਲ ਕਰੀਏ ਅਮਰਵੀਰ ਸਿੰਘ ਜੀ, ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਕ੍ਰਿਸਚਨ ਵਸਦੇ ਆ ਜਾਂ ਰਹਿੰਦੇ ਆ, ਉਹ ਕ੍ਰਿਸਮਸ ਦਾ ਤਿਉਹਾਰ ਜਿਹੜਾ ਉਹ ਸੈਲੀਬ੍ਰੇਟ ਕਰਦੇ ਆ, ਮਨਾਉਂਦੇ ਆ। ਸੋ ਸਾਡੇ ਕੌਮ ਦੇ ਬੱਚੇ ਨੂੰ ਜਾਂ ਬਜ਼ੁਰਗ ਮਾਤਾਵਾਂ ਭੈਣਾਂ ਨੂੰ, ਬਜ਼ੁਰਗਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਕ੍ਰਿਸਮਸ ਦਾ ਤਿਉਹਾਰ ਇਹ ਕਿਹਨਾਂ ਦਾ ਤਿਉਹਾਰ ਆ ਜੀ। ਸੋ ਇਸੇ ਤਰ੍ਹਾਂ ਜੇ ਅਸੀਂ ਈਦ ਦੀ ਗੱਲ ਕਰੀਏ, ਮੁਸਲਮਾਨਾਂ ਦਾ ਇੱਕ ਈਦ ਜਿਹੜਾ ਸੇਮ ਡੇ ਤੇ ਪੂਰੇ ਵਰਲਡ ਦੇ ਵਿੱਚ ਮਨਾਉਂਦੇ ਆ, ਸਾਨੂੰ ਪਤਾ ਵੀ ਇਹ ਮੁਸਲਮਾਨ ਇਸ ਧਰਮ ਦਾ ਇੱਕ ਤਿਉਹਾਰ ਆ, ਇਹ ਮਨਾਉਂਦੇ ਆ ਜੀ। ਸੋ ਸਾਡਾ ਕੋਈ ਐਸਾ ਦਿਨ ਸਿੱਖਾਂ ਦਾ ਜਿਹੜਾ ਵਰਲਡ ਲੈਵਲ ਤੇ ਅਸੀਂ ਮਨਾ ਸਕੀਏ। ਨੈਸ਼ਨਲ ਸਿੱਖ ਡੇ ਜਿਹੜਾ ਆ ਉਹ ਸਾਜਨਾ ਦਿਵਸ ਜਿਹੜਾ ਮਹਾਰਾਜ ਦਸ਼ਮ ਪਾਤਸ਼ਾਹ ਨੇ ਆਨੰਦਪੁਰ ਦੀ ਧਰਤੀ ਤੇ 5 ਪਿਆਰਿਆਂ ਦੀ ਸਾਜਨਾ ਕਰਕੇ ਜੀ ਉਹ ਸਾਨੂੰ ਇੱਕ ਦਿਨ ਦਿੱਤਾ, ਖਾਲਸੇ ਦਾ ਪ੍ਰਗਟ ਦਿਵਸ। ਜੀ ਬਿਲਕੁਲ, ਨੈਸ਼ਨਲ ਡੇ ਵਜੋਂ ਮਨਾਉਣ ਵਾਸਤੇ ਅਸੀਂ ਇਸ ਗੱਲ ਦੀ ਸ਼ੁਰੂਆਤ ਅਮਰੀਕਾ ਦੀ ਧਰਤੀ ਵਾਸ਼ਿੰਗਟਨ DC ਤੋਂ ਕਰ ਰਹੇ ਹਾਂ ਕਿ ਸਿੱਖਾਂ ਦਾ ਇੱਕ ਦਿਨ ਹੋਣਾ ਚਾਹੀਦਾ ਜਿਸ ਦਿਨ ਆਪਾਂ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਇਸ ਦਿਨ ਨੂੰ ਸੈਲੀਬ੍ਰੇਟ ਕਰਾਈਏ, ਮਨਾਈਏ। ਔਰ ਜਿਹੜੀ ਅੱਜ ਆਪਾਂ ਗੱਲ ਕਰਦੇ ਹਾਂ, ਜਦੋਂ ਅਮਰੀਕਾ ਵਰਗੀ ਧਰਤੀ ਤੇ ਜਦੋਂ ਕੋਈ ਅਸੀਂ ਈਵੈਂਟ ਕਰਦੇ ਹਾਂ, ਅਸੀਂ ਕੌਮ ਦੀ ਗੱਲ ਜਾਂ ਕੋਈ ਪ੍ਰੋਟੈਸਟ ਮੁਜ਼ਾਹਰੇ ਵੀ ਅਸੀਂ ਉਲੀਕਦੇ UNO ਗਾੜੀ ਜਾਂ ਵਾਸ਼ਿੰਗਟਨ DC ਵਾਈਟ ਹਾਊਸ ਅੱਗੇ ਜੀ, ਜਦੋਂ ਅਸੀਂ ਮੀਡੀਆ ਨੂੰ ਹਾਇਰ ਕਰਨ ਦੀ ਗੱਲ ਕਰਦੇ ਹਾਂ ਤੇ ਵੱਡੀਆਂ ਮੋਟੀਆਂ ਰਕਮਾਂ ਸਾਤੋਂ ਜਿਹੜਾ ਅਮਰੀਕਨ ਮੀਡੀਆ ਮੰਗਦਾ। ਸੋ ਮੈਂ ਇਸ ਗੱਲ ਨੂੰ ਫੀਲ ਕਰਦਾ ਆਪਣੇ ਤੌਰ ਤੇ ਵੀ ਜੇ ਅਸੀਂ ਪੂਰੇ ਵਰਲਡ ਦੇ ਵਿੱਚ ਇੱਕ ਡੇਟ ਉਲੀਕ ਕੇ ਨੈਸ਼ਨਲ ਡੇ ਜਿਹੜਾ ਸਾਜਨਾ ਦਿਵਸ ਨੂੰ ਮਨਾਉਣਾ ਸ਼ੁਰੂ ਕਰ ਦਈਏ, ਇੱਕ ਦਿਨ ਹੋਵੇ ਭਾਵੇਂ ਕਿ ਵਰਲਡ ਦੇ ਕੋਨੇ-ਕੋਨੇ ਜੇ ਦਿਨ ਰਾਤ ਦਾ ਫਰਕ ਆ ਮੁਲਕਾਂ ਦਾ, ਜੇ ਅਸੀਂ ਇੱਕ ਡੇਟ ਉਲੀਕ ਕੇ 13 ਅਪ੍ਰੈਲ ਨੂੰ ਜਾਂ ਜਿਹੜਾ ਵੀ ਦਿਨ ਆਪਾਂ ਸਰਬਸੰਮਤੀ ਨਾਲ ਪੂਰੇ ਜਿਹੜੀਆਂ ਮੁਲਕਾਂ ਦੀਆਂ ਵਿੱਚ ਕਮੇਟੀਆਂ ਵਸਦੀਆਂ, ਆਪਣੀਆਂ ਸਿੱਖ ਕੌਮ ਵਸਦੀ ਆ, ਉਲੀਕ ਲਈਏ, ਤਾਂ ਫਿਰ ਉਸ ਦਿਨ ਨੂੰ ਅਸੀਂ ਜਦੋਂ ਸੜਕਾਂ ਦੇ ਉੱਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਆਪਣਾ ਨੈਸ਼ਨਲ ਡੇ ਸਾਜਨਾ ਦਿਵਸ ਨੂੰ ਮਨਾਵਾਂਗੇ, ਤਾਂ ਫਿਰ ਸਾਨੂੰ ਉਸ ਮੀਡੀਆ ਨੂੰ ਮੋਟੀਆਂ ਰਕਮਾਂ ਦੇ ਕੇ ਹਾਇਰ ਨਹੀਂ ਕਰਨਾ ਪਏਗਾ ਤੇ ਤੁਹਾਨੂੰ ਉਹ ਆਪ ਆਣ ਕੇ ਕਵਰ ਕਰਨਗੇ। ਸੋ ਇਹਦਾ ਨੈਸ਼ਨਲ ਡੇ ਰੱਖਣ ਦਾ ਕਾਰਨ ਇਹ ਆ ਵੀ ਅਮਰੀਕਾ ਦੇ ਵਿੱਚ ਜੇ ਯੂਬਾ ਸਿਟੀ ਦੇ ਵਿੱਚ ਅੱਜ ਦੀ ਡੇਟ 'ਚ ਸਭ ਤੋਂ ਵੱਡਾ ਇਕੱਠ ਸਿੱਖਾਂ ਦਾ ਹੁੰਦਾ, ਜਾਂ ਸੈਕਿੰਡ ਨੰਬਰ ਤੇ ਨਿਊਯਾਰਕ ਸਿਟੀ ਦੀ ਜਿਹੜੀ ਆ ਸਿੱਖ ਡੇ ਪਰੇਡ ਆ ਜੀ। ਸੋ ਮੈਂ ਸਮਝਦਾ ਜੇ ਅਸੀਂ ਅਮਰੀਕਾ ਦਾ ਸਮੁੱਚਾ ਸਿੱਖ ਭਾਈਚਾਰਾ ਵਾਸ਼ਿੰਗਟਨ DC
ਜਿਹੜੀ ਕਿ ਅਮਰੀਕਾ ਦੀ ਰਾਜਧਾਨੀ ਆ, ਉੱਥੇ ਇਕੱਤਰ ਹੋ ਕੇ ਇੱਕ ਨੈਸ਼ਨਲ ਸਿੱਖ ਡੇ ਪਰੇਡ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਆਪਾਂ ਪਰੇਡ ਜਿਹੜੀ ਕੱਢੀਏ, ਮਨਾਈਏ, ਦਿਨ ਨੂੰ ਸੈਲੀਬ੍ਰੇਟ ਕਰੀਏ ਜੀ। ਸੋ ਮੈਂ ਸਮਝਦਾ ਜਿਹੜੀਆਂ ਸਾਡੀਆਂ ਹੇਟ ਕ੍ਰਾਈਮ ਵਰਗੀਆਂ ਪ੍ਰੋਬਲਮਾਂ, ਜਿਹੜੀਆਂ ਮੁਸ਼ਕਲਾਂ, ਜਿਹੜੀਆਂ ਨਸਲੀ ਹਮਲੇ ਹੁੰਦੇ ਆ, ਸੋ ਉਹਨਾਂ ਨੂੰ ਵੀ ਠੱਲ ਪਏਗੀ। ਔਰ ਨਾਲ ਤੁਹਾਡੇ ਇੰਟਰਨੈਸ਼ਨਲ ਤੇ ਡੋਮੈਸਟਿਕ ਮਸਲੇ ਜਿੰਨੇ ਵੀ ਆ, ਜਾਂ ਸਾਡੀ ਨਵੀਂ ਪਨੀਰੀ ਜਿਹੜੇ ਨੌਜਵਾਨ ਬੱਚੇ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਣ ਵਾਸਤੇ, ਉਹਨਾਂ ਵਾਸਤੇ ਵੀ ਸੌਖ ਜਿਹੜੀ ਮਹਿਸੂਸ ਹੋਣਗੇ। ਅੱਜ ਦੇ ਦਿਨ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਜਿਹੜੇ ਆਪਣੇ ਅਮਰੀਕਾ ਦੀ ਧਰਤੀ ਆ, ਦੇਸ਼ ਵਿਦੇਸ਼ ਦੇ ਵਿੱਚ ਨਗਰ ਕੀਰਤਨ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਕਮੇਟੀਆਂ ਕੱਢਦੀਆਂ, ਉਹਨਾਂ ਦਾ ਬਹੁਤ ਵੱਡਾ ਅਸਰ ਇਹਨਾਂ ਸਰਕਾਰਾਂ ਤੇ ਹੁੰਦਾ। ਜੇ ਨਿਊਯਾਰਕ ਦੀ ਗੱਲ ਕਰੀਏ, ਨਿਊਯਾਰਕ ਦੇ ਵਿੱਚ ਬਿਲ ਡੀ ਬਲੈਸੀਓ ਮੇਅਰ ਜਿਹੜਾ ਨਿਊਯਾਰਕ ਸਿੱਖ ਸੋਸਾਇਟੀ ਚ ਆਉਂਦਾ ਜੀ, ਅੱਜ ਉਹ ਗੱਲ ਨੂੰ ਵਾਅਦਾ ਕਰਕੇ ਗਿਆ ਔਰ ਪ੍ਰਮਾਣ ਤੋਂ ਇਹ ਲਾਗੂ ਹੋ ਗਈ ਆ ਕਿ ਜਿਹੜੇ ਸਿੱਖ ਨੌਜਵਾਨ ਪੁਲਿਸ ਡਿਪਾਰਟਮੈਂਟ ਦੇ ਵਿੱਚ ਦਾਅਵੇ ਕੇਸ ਰੱਖ ਕੇ ਭਰਤੀ ਹੋ ਸਕਦੇ ਆ ਜੀ। ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਇੱਕ ਪੀਰੀਅਡ ਜਿਹੜਾ ਆ ਉਹ ਪੰਜਾਬੀ ਦਾ ਲਾਗੂ ਕੀਤਾ ਗਿਆ ਆ। ਇਹ ਆਪਣੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਔਰ ਜਥੇਬੰਦੀਆਂ ਔਰ ਜਿਹੜੇ ਸਾਡੇ ਨਗਰ ਕੀਰਤਨ ਰਲ ਕੇ ਆਪਾਂ ਕੱਢਦੇ ਆ, ਇਹਨਾਂ ਦਾ ਹੀ ਕਾਰਨ ਆ ਕਿ ਅੱਜ ਦੀ ਸਮੇਂ ਦੇ ਵਿੱਚ ਜਿਹੜੀ ਸਿਸਟਮ ਚੱਲਦਾ ਵਰਲਡ ਅਰਾਊਂਡ ਦੀ ਵਰਲਡ, ਉਹਦੇ ਵਿੱਚ ਨੰਬਰਾਂ ਦੀ ਦੌੜ ਆ, ਵੋਟਾਂ ਦੀ ਦੌੜ ਆ, ਯੂਨਿਟੀ ਦੀ ਗੱਲ ਆ। ਸੋ ਜੇ ਅਸੀਂ ਯੂਨਿਟੀ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਨੈਸ਼ਨਲ ਸਿੱਖ ਡੇ ਪਰੇਡ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਇਕੱਤਰ ਹੋਵਾਂਗੇ, ਅਮਰੀਕਾ ਦੀ ਰਾਜਧਾਨੀ ਆ, ਰਾਜਨੀਤਿਕਵਾਨ ਲੋਕ ਉੱਥੇ ਜਿਹੜੇ ਆ, ਕਾਂਗਰਸਮੈਨ, ਯੂਐਸ ਸੈਨੇਟਰ ਜਿਹੜੇ ਰਹਿੰਦੇ ਆ, ਸੋ ਉਹਨਾਂ ਦੀ ਨਜ਼ਰ ਦੇ ਵਿੱਚ ਆਵਾਂਗੇ। ਸਾਡੇ ਧਰਮ ਦੀ ਗੱਲ, ਬਾਬੇ ਨਾਨਕ ਦੇ ਫਲਸਫੇ ਦੀ ਗੱਲ ਹੁੰਦੀ ਆ, ਸੋ ਆਪਣੀ ਆਇਡੈਂਟੀਟੀ ਦੀ ਗੱਲ ਹੁੰਦੀ ਆ। ਸੋ ਬਹੁਤ ਸਾਰੀਆਂ ਮੈਂ ਸਮਝਦਾ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਜਿਹੜੇ ਆ ਸਾਡੇ ਹੋਣਗੇ। ਜੀ ਅਮਰਵੀਰ ਸਿੰਘ ਜੀ। ਹਿੰਮਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਦਾ ਜਿਹੜਾ ਨਾਮ ਚੇਂਜ ਕੀਤਾ ਉਹ ਅਸੀਂ ਫਰੀडम ਤੋਂ ਭੱਜਣ ਦੀ ਗੱਲ ਨਹੀਂ ਹੈਗੀ, ਉਹਦਾ ਇੱਕ ਤੁਸੀਂ ਬ੍ਰੌਡਰ ਕੰਟੈਕਸਟ ਦੇ ਵਿੱਚ ਇੱਕ ਵੱਡੇ ਸੰਦਰਭ ਦੇ ਵਿੱਚ ਉਹਨੂੰ ਦੇਖਦੇ ਹੋ, ਤੇ ਬਹੁਤ ਚੰਗੀ ਗੱਲ ਹੈਗੀ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ, ਤੇ ਅਸੀਂ ਸ਼ਲਾਘਾ ਕਰਦੇ ਹਾਂ ਤੁਹਾਡੇ ਇਸ ਕਦਮ ਦੀ। ਨਾਲ ਹੀ ਜੇ ਗੱਲ ਕਰਨੀ ਹੋਵੇ ਫਰੀडम ਦੀ ਗੱਲ ਤੁਸੀਂ ਕੀਤੀ ਹੈ, ਇਨਸਾਫ ਦੀ ਗੱਲ ਕਰੀਏ, ਭਾਵੇਂ ਉਹ ਇੱਥੇ ਜਿਹੜੀਆਂ ਮੁਸ਼ਕਲਾਂ ਨੇ ਅਮਰੀਕਾ ਦੇ ਵਿੱਚ ਬੈਠਿਆਂ ਉਹਨਾਂ ਦੀ ਗੱਲ ਹੋਵੇ, ਜਾਂ ਜਿਹੜੇ ਪੰਜਾਬ ਦੇ ਵਿੱਚ ਮਸਲੇ ਦਰਪੇਸ਼ ਆ ਰਹੇ ਨੇ ਹੁਣ ਉਹਨਾਂ ਦੀ ਗੱਲ ਹੋਵੇ, ਅਮਰੀਕਾ ਦੇ ਵਿੱਚ ਲੌਬਿੰਗ ਦੇ ਹਵਾਲੇ ਨਾਲ ਹਰਜਿੰਦਰ ਸਿੰਘ ਜੀ ਵੀ ਮੈਂਸ਼ਨ ਕਰ ਰਹੇ ਸੀ ਕਿ ਅਮਰੀਕਨ ਸਿੱਖ ਕਾਕਸ ਜਿਹੜੀ ਹੈਗੀ ਹੈ, ਉਹਨਾਂ ਦੇ ਨੁਮਾਇੰਦੇ ਤੇ ਜਿਹੜੇ ਸੈਨੇਟਰਸ ਹੈਗੇ ਆ ਜਾਂ ਕਾਂਗਰਸਮੈਨ ਹੈਗੇ ਆ ਇੱਥੋਂ ਦੇ, ਉਹ ਵੀ ਸ਼ਮੂਲੀਅਤ ਕਰਨਗੇ ਪਰੇਡ ਦੇ ਵਿੱਚ। ਸੋ ਜਿਹੜੀ ਇਹ ਲੌਬਿੰਗ ਵਾਲਾ ਪਾਰਟ ਹੈਗਾ, ਇਹਨੂੰ ਤੁਸੀਂ ਕਿੰਨਾ ਕੁ ਇੰਪੋਰਟੈਂਟ ਸਮਝਦੇ ਹੋ? ਇੱਥੇ ਇੱਕ ਛੋਟਾ ਜਿਹਾ ਤੁਹਾਡੇ ਕੋਲੋਂ ਮੈਂ ਜਵਾਬ ਚਾਹੂੰਗਾ ਇਹਦੇ ਤੇ। ਜੀ ਦੇਖੋ, ਜਿਹੜੀ ਜਦੋਂ ਦਾ ਇਸ ਦਿਨ ਦੀ ਜਿਹੜੀ ਆ ਨੈਸ਼ਨਲ ਸਿੱਖ ਡੇ ਪਰੇਡ ਦੀ ਸ਼ੁਰੂਆਤ ਹੋਈ ਆ, ਉਸ ਦਿਨ ਤੋਂ ਹੀ ਅਸੀਂ ਅਲੱਗ-ਅਲੱਗ ਜਿਹੜੇ ਕਾਂਗਰਸਮੈਨ ਆ ਸਟੇਟਾਂ ਤੋਂ ਜਾਂ ਯੂਐਸ ਸੈਨੇਟਰ ਵਗੈਰਾ, ਉਹਨਾਂ ਨੂੰ ਜਿਹੜੇ ਆ ਅਲੱਗ-ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਿਹੜੇ ਸਾਡੇ ਸਿੱਖ ਭਰਾ ਜਿਹੜੇ ਇਹਨਾਂ ਰਾਜਨੀਤਿਕਵਾਨ ਲੋਕਾਂ ਨਾਲ ਆਪਣਾ ਸੰਬੰਧ ਰੱਖਦੇ ਆ, ਉਹਨਾਂ ਦੇ ਥਰੂ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇ ਰਹੇ ਆ। ਸੋ ਇਨਵੀਟੇਸ਼ਨ ਬਹੁਤ ਜ਼ਿਆਦਾ ਦੇ ਚੁੱਕੇ ਆ। ਸੋ ਸਾਨੂੰ ਜਿਹੜੀ ਫੀਡਬੈਕ ਮਿਲਣੀ ਆ ਔਰ ਆਉਣ ਵਾਲੇ ਲਾਸਟ ਵੀਕ ਦੇ ਵਿੱਚ ਕਲੀਅਰ ਹੋਊਗਾ ਜੀ ਵੀ ਕੌਣ ਜਿਹੜੇ ਆ ਸਾਡੇ ਇੱਥੇ ਅਮਰੀਕਨ ਜਿਹੜੇ ਕਾਂਗਰਸਮੈਨ ਜਾਂ ਕੌਣ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਬੁਲਾਰੇ ਆ ਸਪੀਕਰਸ ਵਗੈਰਾ, ਉਹ ਪਿਕਚਰ ਅਸੀਂ ਲਾਸਟ ਵੀਕ ਦੇ ਵਿੱਚ ਕਲੀਅਰ ਕਰ ਦਾਂਗੇ। ਫਿਲਹਾਲ ਜਿਹੜਾ ਸਾਡਾ ਅਸੀਂ ਕਾਫੀ ਜ਼ਿਆਦਾ ਜਿਹੜੇ ਆ ਸਾਡੇ ਸਿੰਘ ਜਿਹੜੇ ਕੋਆਰਡੀਨੇਸ਼ਨ ਕਮੇਟੀ ਦੇ ਸਾਰੇ ਉਹ ਬੜੀ ਜੱਦੋਜਹਿਦ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਲੱਗੇ ਹੋਏ ਆ, ਔਰ ਰਾਜਨੀਤਿਕਵਾਨ ਲੋਕਾਂ ਦੇ ਨਾਲ ਜਿਹੜੇ ਸੰਬੰਧ ਆ ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਆ। ਸੋ ਉਹਨਾਂ ਵੱਲੋਂ ਸਾਨੂੰ ਜਿਹੜੀ ਫੀਡਬੈਕ ਮਿਲਦੀ ਅਸੀਂ ਉਹ ਵੇਟ ਕਰ ਰਹੇ ਆ। ਸੋ ਮੈਂ ਸਮਝਦਾ ਵੀ ਇਸ ਵਾਰੀ ਜਿਹੜੇ ਆ ਲਾਸਟ ਈਅਰ ਸਾਡੇ ਕੋਲ ਕਾਂਗਰਸਮੈਨ ਆਏ ਸੀਗੇ ਔਰ ਕੈਨੇਡਾ ਤੋਂ ਜਿਹੜੇ MMP ਜਿਹੜੇ ਜਗਮੀਤ ਸਿੰਘ ਜੀ ਉਹ ਵੀ ਆਏ ਸੀ। ਸੋ ਇਸ ਵਾਰੀ ਵੀ ਸਾਡੇ ਕੋਲ ਜਿਹੜੇ ਪੋਲੀਟੀਕਲ ਖੇਤਰ ਦੇ ਵਿੱਚ ਵਿਚਰ ਰਹੀਆਂ ਸ਼ਖਸੀਅਤਾਂ ਉਹ ਵੀ ਆਉਣਗੀਆਂ ਜੀ। ਜੀ ਬਿਲਕੁਲ। ਹਿੰਮਤ ਸਿੰਘ ਜੀ, ਜਿੱਥੇ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਸਿੱਖ ਕੌਮ ਦੇ ਨਾਲ, ਸੋ ਜਿਹੜੀ ਪਿੱਛੇ ਇੱਕ ਡਿਵੈਲਪਮੈਂਟ ਹੋਈ ਹੈ ਉਹਦੇ ਬਾਰੇ ਵੀ ਜਾਂਦੇ ਜਾਂਦੇ ਗੱਲਬਾਤ ਕਰ ਲਈਏ। ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੇ ਵਿੱਚ ਤਬਦੀਲੀ ਆਈ ਹੈ, ਅਕਾਲੀ ਸੀਨ ਤੋਂ ਬਾਹਰ ਹੋਏ ਆ ਤੇ ਕਾਂਗਰਸ ਦੀ ਸਰਕਾਰ ਬਣੀ ਹੈ। ਸੋ ਇਹ ਜਿਹੜੀ ਚੇਂਜ ਹੈ
ਇਹਨੂੰ ਤੁਸੀਂ ਬਾਹਰ ਡਾਇਸਪੋਰਾ ਦੇ ਵਿੱਚ ਬੈਠ ਕੇ ਇੱਕ ਐਜ਼ ਐਨ ਐਕਟਿਵਿਸਟ ਤੁਸੀਂ ਕਿਵੇਂ ਦੇਖਦੇ ਹੋ ਤੇ ਡਾਇਸਪੋਰਾ ਨੂੰ ਇੱਕ ਚੇਂਜ ਕਿਵੇਂ ਇਫੈਕਟ ਕਰ ਸਕਦੀ ਹੈ, ਜਾਂ ਜਿੱਥੇ ਤੱਕ ਇਨਸਾਫ ਦੀ ਗੱਲ ਹੈਗੀ ਹੈ, ਉਹ ਜਿੱਥੇ ਤੱਕ ਅੱਜ ਤੱਕ ਦੇ ਕੰਮਕਾਰ ਦੀ ਗੱਲ ਹੈਗੀ ਹੈ, ਉਹਨੂੰ ਤੁਸੀਂ ਇਸ ਚੇਂਜ ਨੂੰ ਕਿਵੇਂ ਦੇਖਦੇ ਹੋ? ਜੀ ਤੁਸੀਂ ਅਮਰਵੀਰ ਸਿੰਘ ਜੀ ਬਹੁਤ ਵਧੀਆ ਸਵਾਲ ਕੀਤਾ। ਮੈਂ ਤਾਂ ਇਹ ਗੱਲ ਸਮਝਦਾ ਜੀ ਅਮਰਵੀਰ ਸਿੰਘ ਜੀ, ਪੰਜਾਬ ਦੇ ਵਿੱਚ ਅੱਜ ਚਾਹੇ ਕਾਂਗਰਸ ਦੀ ਪਾਰਟੀ ਦੀ ਜਿਹੜੀ ਸਰਕਾਰ ਆ ਗਈ ਅਮਰਿੰਦਰ ਸਿੰਘ ਦੀ ਜੀ, ਉਹਨਾਂ ਤੋਂ ਪਹਿਲਾਂ ਬਾਦਲਾਂ ਸੀਗੀ, ਇਹ ਪੱਗਾਂ ਦੇ ਰੰਗ ਚੇਂਜ ਹੋਏ ਆ, ਨੀਲੀਆਂ ਤੋਂ ਚਿੱਟੀਆਂ ਹੋ ਗਈਆਂ। ਜੇ ਅੱਜ ਕੱਲ ਹੋਪ ਸਾਡੇ ਕਈ ਭਰਾਵਾਂ ਨੂੰ ਲੱਗਦੀ ਆ ਆਮ ਆਦਮੀ ਪਾਰਟੀ ਦੀ ਕਿ ਉਹਨੇ ਪਲਟਾ ਕਰ ਦੇਣਾ ਜਾਂ ਕੋਈ ਸਾਡੀਆਂ ਜਿਹੜੀਆਂ ਪ੍ਰੋਬਲਮਾਂ ਪੰਜਾਬ ਦੀਆਂ ਉਹ ਸੁਧਾਰ ਦੇਗਾ, ਉਹਦੇ ਕੋਲ ਵੀ ਮੈਂ ਕੋਈ ਸਮਝਦਾ ਮੈਜਿਕ ਸਟਿਕ ਜਿਹੜੀ ਆ ਜਾਦੂ ਦੀ ਛੜੀ ਕੋਈ ਨਹੀਂ ਹੈਗੀ। ਸੋ ਅਸੀਂ ਜੋ ਸੋਚਦੇ ਆ ਬਾਹਰ ਬੈਠੇ ਭਰਾ, ਸਾਡਾ ਜਿਹੜਾ ਮਸਲਾ ਪੰਜਾਬ ਦੇ ਵਿੱਚ ਸਾਡਾ ਮਸਲਾ ਹੈਗਾ ਆਜ਼ਾਦੀ ਦੇ ਨਾਲ ਹੱਲ ਹੋਣਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਬਰਗਾੜੀ ਕਾਂਡ ਤੋਂ ਪਹਿਲਾਂ ਵੀ ਕੱਲ ਨੂੰ ਐਤਵਾਰ ਨੂੰ ਸਿੱਖ ਸਟੱਡੀ ਦੇ ਵਿੱਚ ਇੱਕ ਜਿਹੜਾ ਨਕੋਦਰ ਦੇ ਸ਼ਹੀਦ ਸਿੰਘਾਂ ਦਾ ਪ੍ਰੋਗਰਾਮ ਵੀ ਲਿਖਿਆ ਗਿਆ, ਉਸ ਵੇਲੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਸੀ। ਹਾਂਜੀ, ਜੇ ਅੱਜ ਵੀ ਬੇਅਦਬੀ ਦੀਆਂ ਗੱਲਾਂ ਹੁੰਦੀਆਂ ਤੇ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਫੜ ਕੇ ਬੰਦਾ ਅੱਗੇ ਨਹੀਂ ਲਿਆਂਦਾ, ਤਾਂ ਮੈਂ ਸਮਝਦਾ ਜੇ ਅੱਜ ਸਾਡਾ ਮੁਲਕ ਹੁੰਦਾ, ਸਾਡਾ ਪੰਜਾਬ ਆਜ਼ਾਦ ਹੁੰਦਾ ਜੀ, ਕਿਸੇ ਬੰਦੇ ਦੀ ਜ਼ਰੂਰਤ ਨਹੀਂ ਸੀ ਪੈਣੀ ਕੋਈ ਏਦਾਂ ਦੀ ਕੋਈ ਘਟਨਾ ਜਾਂ ਕੋਈ ਅੱਜ ਨਵੀਂ ਰੀਸੈਂਟਲੀ ਅੱਜ ਦੀ ਘਟਨਾ ਅਸੀਂ ਦੇਖ ਰਹੇ ਹਾਂ, ਦਿੱਲੀ ਦੇ ਵਿੱਚ ਇੱਕ ਨੌਜਵਾਨ ਬੱਚੇ ਦੇ ਕੇਸ ਕੱਟ ਦਿੱਤੇ ਗਏ ਆ, ਉਹਨੂੰ ਕੁੱਟਿਆ ਮਾਰਿਆ ਗਿਆ। ਸੋ ਇਹ ਮੈਂ ਸਮਝਦਾ ਵੀ ਅਸੀਂ ਵਿਦੇਸ਼ਾਂ 'ਚ ਬੈਠੇ ਹੋਏ ਸਿੱਕੇ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਚਾਹੇ ਉਹ ਡਰੱਗ ਦਾ ਮਸਲਾ ਆ, ਚਾਹੇ ਉਹ ਕਿਸਾਨੀ ਦੇ ਮਸਲੇ ਆ, ਕੈਂਸਰ ਵਰਗੀਆਂ ਲਾਹਣਤਾਂ, ਹੋਰ ਕਈ ਐਸੇ ਮੁੱਦੇ ਜਿਹੜੇ ਆ। ਇੱਕ ਕੱਲ ਦੀ ਹੋਰ ਖਬਰ ਸੀ ਕਿ ਪੰਜਾਬ ਦੇ ਵਿੱਚ ਇੱਕ ਸਕੂਲ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਤੋਂ ਉੱਥੇ ਦੀ ਪ੍ਰਿੰਸੀਪਲ ਨੇ ਮਨਾ ਕਰ ਦਿੱਤਾ, ਜਦ ਕਿ ਦੂਜੇ ਪਾਸੇ ਹਿੰਦੂ ਬੱਚਿਆਂ ਨੂੰ ਹਮਨ ਕਰਾਉਣ ਦੀ ਉਹਨਾਂ ਦੇ ਧਰਮ ਮੁਤਾਬਕ ਖੁੱਲ੍ਹ ਦਿੱਤੀ ਜਾਂਦੀ ਉਸੇ ਕਾਲਜ ਵਿੱਚ, ਤੇ ਉਹ ਸਿੱਖ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਰਖਾਉਣ ਤੋਂ ਜਿਹੜੀ ਆ ਉਹ ਮਨਾ ਕੀਤਾ ਜਾਂਦਾ। ਜਦਕਿ ਅਸੀਂ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹੇ ਆ, ਸਾਡੇ ਸਮਿਆਂ ਦੇ ਵਿੱਚ ਜਦੋਂ ਐਂਡ ਆਫ ਦੀ ਈਅਰ ਮਤਲਬ ਅਖੰਡ ਪਾਠ ਸਾਹਿਬ ਰਖਾ ਕੇ ਬੱਚੇ ਆਪਣਾ ਜਿਹੜਾ ਉਹ ਧਰਮ ਦਾ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਉਹ ਮਿਲਦੇ ਸੀ ਬੱਚਿਆਂ ਨਾਲ, ਬਈ ਆਪਾਂ ਵਿਛੜਨਾ ਆ, ਸਾਡੀਆਂ ਜਿਹੜੀਆਂ ਅਗਲੀਆਂ ਕਲਾਸਾਂ ਦੇ ਵਿੱਚ ਜਾਣਾ। ਸੋ ਇਹ ਮੈਂ ਸਮਝਦਾ ਇਹ ਸਾਰੇ ਹੀ ਕਾਰਨ ਗੁਲਾਮੀ ਦੇ ਆ। ਸੋ ਸਿੱਖ ਪਰ ਜਸਟਿਸ ਨੇ ਜੇ ਅੱਜ 10 ਲੱਖ ਤੋਂ ਵੀ ਵੱਧ ਰੈਫਰੈਂਡਮ ਵਾਟਰ ਰੈਫਰੈਂਡਮ ਦੇ ਉੱਤੇ ਜਿਹੜੀ ਆ VOTING ਪੰਜਾਬ ਦੇ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਧ ਹੋਈ ਆ ਜੀ, ਜੇ ਕਰਾਈ ਆ। ਸੋ ਉਹ ਸਿੱਧੇ ਵਾਸਤੇ ਇੱਕ ਅੱਜ ਦੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਲਮ ਦੀ ਲੜਾਈ ਦੇ ਨਾਲ ਮੈਂ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਵੀ ਸ਼ਲਾਘਾ, ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਇੱਕ ਕਲਮ ਦੀ ਲੜਾਈ ਇੱਕ ਬਹੁਤ ਵਧੀਆ ਕਾਨੂੰਨੀ ਦਾਇਰੇ ਦੇ ਵਿੱਚ ਲੈ ਕੇ ਲੜਾਈ ਲੜੀ ਜਾ ਰਹੀ ਆ। ਸੋ ਉਸ ਰੈਫਰੈਂਡਮ ਦਾ ਜਿਹੜਾ ਸਾਥ ਪੰਜਾਬ ਦੇ ਲੋਕਾਂ ਨੇ ਦਿੱਤਾ ਕਿ ਸਾਡੀ ਪਾਣੀਆਂ ਦੀ SYL ਦੀ ਲੜਾਈ, ਮੈਂ ਸਮਝਦਾ ਜਿੱਥੇ ਸਾਡੇ ਭਰਾ ਪੰਜਾਬ ਬੈਠੇ ਆਪਣੀ ਜਦੋਜਹਿਦ ਕਰ ਰਹੇ, ਚਾਹੇ ਕੁਝ % ਹੋਣ ਜੀ, ਉੱਥੇ ਸਾਡਾ ਵਿਦੇਸ਼ਾਂ ਦੇ ਵਿੱਚ ਵਸਦੇ ਹੋਏ ਸਿੱਖਾਂ ਦਾ ਵੀ ਫਰਜ਼ ਬਣਦਾ। ਜੇ ਅਸੀਂ ਨੈਸ਼ਨਲ ਸਿੱਖ ਡੇ ਪਰੇਡ ਵਰਗੀਆਂ ਇੱਥੇ ਇਕੱਠ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਅਸੀਂ ਵਿਦੇਸ਼ਾਂ ਦੇ ਵਿੱਚ ਆਪਣੀ ਯੂਨਿਟੀ ਦਿਖਾਵਾਂਗੇ ਤੇ ਸਾਡੇ ਪੰਜਾਬ ਬੈਠੇ ਭਰਾਵਾਂ ਨੂੰ ਵੀ ਹੌਸਲਾ ਮਿਲੇਗਾ। ਸਾਡੀਆਂ ਇੰਟਰਨੈਸ਼ਨਲ ਤੇ ਡੋਮੈਸਟਿਕ ਪ੍ਰੋਬਲਮਾਂ ਨੂੰ ਹੱਲ ਜਿਹੜੀ ਆ ਠੱਲ ਪਏਗੀ। ਸੋ ਮੈਂ ਸਮਝਦਾ ਅੱਜ ਦਾ ਜਿਹੜਾ ਸਮਾਂ ਆ ਉਹ ਯੂਨਿਟੀ ਦਾ, ਏਕੇ ਦਾ ਔਰ VOTING ਦਾ, ਨੰਬਰਿੰਗ ਦਾ ਆ। ਸੋ ਸਾਨੂੰ ਉੱਥੇ ਇਕੱਠੇ ਹੋਣਾ ਚਾਹੀਦਾ। ਇਹ ਸਮੁੱਚੇ ਈਸਟ ਕੋਸਟ ਦਾ ਨਹੀਂ ਮੈਂ ਕਹੂੰਗਾ, ਸਮੁੱਚੇ ਅਮਰੀਕਾ ਦੇ ਸਮੂਹ ਗੁਰਦੁਆਰਿਆਂ, ਪੰਥਕ ਜਥੇਬੰਦੀਆਂ, ਪੰਥਕ ਦਰਦੀਆਂ, ਸਿੱਖ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਇਹ ਆਪਣਾ ਪ੍ਰੋਗਰਾਮ ਆਪ ਆ ਕੇ ਕਰਨ ਤੇ ਅਸੀਂ ਸਾਹਮਣੇ ਸਕਰੀਨ ਦੇ ਉੱਤੇ ਨੰਬਰ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਤੇ ਚੱਲ ਰਹੀ ਆ, ਸਾਨੂੰ ਕੰਟੈਕਟ ਕਰਨ। ਜੇ ਕਿਸੇ ਭਰਾ ਨੂੰ ਰਹਿਣ ਦੀ ਕੋਈ ਦੂਰੋਂ ਨੇੜਿਓਂ ਆਉਣਾ, ਕੋਈ ਰਹਿਣ ਦੀ ਕੋਈ ਪ੍ਰੋਬਲਮ, ਕੋਈ ਹੈਲਪ ਚਾਹੀਦੀ ਹੋਵੇ, ਅਸੀਂ ਉਹਦੇ ਵਿੱਚ ਵੀ ਮਦਦ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ ਕਿ ਨੈਸ਼ਨਲ ਸਿੱਖ ਡੇ ਪਰੇਡ ਦੇ ਨਾਂ ਤੇ ਇੱਕ ਪਰੇਡ ਜਿਹੜੀ ਇੱਥੇ ਸਟੈਬਲਿਸ਼ ਹੋ ਜੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਲੱਖਾਂ ਦਾ ਇਕੱਠ ਹੋਇਆ ਕਰੂਗਾ ਮੈਂ ਸਮਝਦਾ। ਜੀ ਹਿੰਮਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਜਾਣਕਾਰੀ ਦਿੱਤੀ ਆ। ਮੈਂ ਮਾਫੀ ਚਾਹੂੰਗਾ, ਸਾਡਾ ਜਿਹੜਾ ਸਮਾਂ ਹੈਗਾ ਉਹ ਆਲਰੇਡੀ ਸਮਾਪਤ ਹੋ ਚੁੱਕਿਆ। ਸੋ ਤੁਹਾਡੇ ਕੋਲੋਂ ਅੱਜ ਦੇ ਸ਼ੋਅ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹਿੰਮਤ ਸਿੰਘ ਜੀ।
ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਜਿਵੇਂ ਅਸੀਂ ਸਰਦਾਰ ਹਰਜਿੰਦਰ ਸਿੰਘ ਤੇ ਸਰਦਾਰ ਹਿੰਮਤ ਸਿੰਘ ਨਾਲ ਅੱਜ ਗੱਲਬਾਤ ਕੀਤੀ ਹੈ ਨੈਸ਼ਨਲ ਸਿੱਖ ਡੇ ਪੈਰੇਡ ਬਾਰੇ, ਜਿਹੜੀ ਕਿ 8 ਅਪ੍ਰੈਲ ਨੂੰ ਵਾਸ਼ਿੰਗਟਨ DC ਦੀ ਧਰਤੀ ਤੇ ਨਿਕਲ ਰਹੀ ਹੈ, ਤੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਸ਼ਮੂਲੀਅਤ ਕਰੋ ਇਸ ਦੇ ਵਿੱਚ। ਭਾਵੇਂ ਨਾਲ ਹੀ ਹਿੰਮਤ ਸਿੰਘ ਦੇ ਵਿਚਾਰ ਹੈਗੇ ਆ ਕਿ ਉਹ ਬੇਅਦਬੀ ਦਾ ਮਸਲਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ, ਜਾਂ ਹੋਰ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਹੈਗੀਆਂ ਨੇ, ਉਹ ਜਿੰਨੀ ਦੇਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਜਿਹੜੇ ਮਸਲੇ ਨੇ ਇਹ ਨਹੀਂ ਹੱਲ ਹੋਣੇ। ਸੋ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।